ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ 'ਚ 11 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 12 ਫਰਵਰੀ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੀ ਦੇਖ ਔਰ ਸੁਣ ਸਕਦੇ ਜੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਹਾਲੇ ਮਹਿਮੂਦ ਅਚਕਜ਼ਈ ਦੇ ਫੌਜ ਬਾਰੇ ਬਿਆਨ ਤੇ ਖਾਜਾ ਆਸਿਫ ਦਾ ਵੀ ਜਵਾਬ। ਫੌਜ ਨੇ ਵੀ ਕੋਈ ਗੱਲ ਕੀਤੀ ਹੈ, ਛੇੜ ਕੀ ਗਈ ਹੈ? ਛੇੜ ਇਹ ਛਿੜੀ ਹੈ ਕਿ ਜੀ ਮਹਿਮੂਦ ਖਾਨ ਅਚਕਜ਼ਈ ਹੋਣੇ ਨੇ ਜਿਹੜੇ ਉਹਨਾਂ ਨੇ ਇੱਕ ਤਕਰੀਰ ਕੀਤੀ ਔਰ ਤਕਰੀਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਪਾਕਿਸਤਾਨੀ ਫੌਜ ਪਾਕਿਸਤਾਨ ਦੀ ਫੌਜ ਨਹੀਂ ਗੀ ਹੈ, ਇਹ ਪੰਜਾਬ ਦੇ 4 ਜ਼ਿਲ੍ਹਿਆਂ ਦੀ ਫੌਜ ਹੈ। ਬਿਲਕੁਲ। ਉਸ ਤੋਂ ਬਾਅਦ ਫਿਰ ਲਾਲਾ ਮੱਚ ਗਈ ਔਰ ਕੰਮ ਜਿਹੜਾ ਉਹ ਖਰਾਬ ਹੋਇਆ ਉਹਨਾਂ ਦੇ ਇਸ ਬਿਆਨ ਦੇ ਨਾਲ। ਉਸ ਤੋਂ ਬਾਅਦ ਉਹਨਾਂ ਨੈਸ਼ਨਲ ਅਸੈਂਬਲੀ 'ਚ ਵੀ ਇਹ ਆਖਿਆ ਕਿ ਫੌਜ ਪੂਰੀ ਜਾਨਬਦਾਰ ਆ, ਫੌਜ ਧੱਕਾ ਕਰ ਰਹੀ ਹੈ, ਫੌਜ ਸਿਆਸਤ 'ਚ ਲੱਤ ਅੜਾ ਰਹੀ ਹੈ, ਫੌਜ ਆਪਣੇ ਐਸੇ ਸਿਆਸਤਦਾਨ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਉਹਨਾਂ ਨੇ ਨੁਕਰੇ ਲਾਇਆ ਹੋਇਆ ਆ। ਉਹਦੇ ਤੇ ਫਿਰ ਖਾਜਾ ਆਸਫ ਹੋਣੇ ਨੇ ਜਿਹੜੇ ਉਹ ਖਲੋਤੇ। ਉਹਨਾਂ ਆਖਿਆ ਕਿ ਜੀ ਅਤਗਰਦੀ ਬਲੋਚਿਸਤਾਨ 'ਚ ਹੁੰਦੀ ਹੈ, ਮੁਕਾਬਲਾ ਅਤਗਰਦਾਂ ਦੇ ਨਾਲ ਕਰਦੇ ਆ ਜਦੋਂ ਫੌਜੀ ਜਵਾਨ ਜਾਨਾਂ ਦਿੰਦੇ ਨੇ ਤੇ ਲਾਸ਼ਾਂ ਕੀ ਪੰਜਾਬ ਦੇ 4 ਜ਼ਿਲ੍ਹਿਆਂ 'ਚ ਹੁੰਦੀਆਂ। ਉਦੋਂ ਵੇਖਿਆ ਜਾਏ ਕਿ ਲਾਸ਼ਾਂ ਨੇ ਜਿਹੜੀਆਂ ਪਾਕਿਸਤਾਨ ਦੇ ਕਿਸ ਖਿੱਤੇ ਕਿਸ ਪਾਸੇ ਕਿਸ ਨੁੱਕਰ ਜਾਂਦੀਆਂ ਨੇ। ਮਹਿਮੂਦ ਖਾਨ ਅਚਕਜ਼ਈ ਸਮੇਤ ਹਰ ਜਮਾਤ ਨੂੰ ਇਹ ਇਖਤਿਆਰ ਹੈ ਕਿ ਉਹ ਆਪਣਾ ਨਜ਼ਰੀਆ ਰੱਖੇ, ਪਰ ਇਸ ਨਜ਼ਰੀਏ ਦਾ ਇਹ ਮਤਲਬ ਨਹੀਂ ਕਿ ਫੌਜ ਨੂੰ ਨਫ਼ਰਤ ਦੇ ਨਾਲ ਨਿਸ਼ਾਨਾ ਬਣਾਇਆ ਜਾਏ। ਬੜੀ ਧੁਆਂਧਾਰ ਕਿਸਮ ਦੀ ਤਕਰੀਰ ਉਹਨਾਂ ਨੇ ਕੀਤੀ। ਉਹਦੇ 'ਚ ਉਹਨਾਂ ਨੇ ਇਹ ਵੀ ਆਖਿਆ ਕਿ ਅਮਰੀਕਾ ਨੇ ਸਾਨੂੰ ਟਿਸ਼ੂ ਪੇਪਰ ਵਰਗਾ ਵਰਤਿਆ ਔਰ ਅਮਰੀਕਾ ਜਦੋਂ ਲੋੜ ਪੈਂਦੀ ਹੈ ਸਾਨੂੰ ਹੁੰਦਾ ਹੈ। ਇੰਡੀਅਨ ਅਖਬਾਰਾਂ ਨੇ ਇਹਨੂੰ ਪੋਰਟਰੇਟ ਵੀ ਕੀਤਾ ਇਸ ਖਬਰ ਨੂੰ, ਪਰ ਅਸਲ ਫੋਕਸ ਉਹਨਾਂ ਦਾ ਇਹ ਸੀਗਾ ਕਿ ਅੱਜ ਲੋੜ ਇਹ ਹੈ ਕਿ ਅਤਗਰਦੀ ਨੂੰ ਮੁਕਾਉਣ ਵਾਸਤੇ ਸਾਨੂੰ ਇੱਕਮਿਕ ਹੋ ਕੇ ਆਪਣੀ ਫੌਜ ਦੇ ਨਾਲ ਖਲੋਣ ਦੀ ਲੋੜ ਹੈ। ਇਹ ਅਤਗਰਦੀ ਕਿਹਨੇ ਖਿਲਾਰੀ? ਇਸ ਤੋਂ ਪਹਿਲਾਂ ਵੀ ਖਾਜਾ ਆਸਫ ਹੋਣੇ ਕਹਿ ਚੁੱਕੇ ਨੇ ਕਿ ਬਲੋਚਿਸਤਾਨ 'ਚ ਅਤਗਰਦ ਜਿਹੜੇ ਅਸਲਾ ਵਰਤਣ ਡੇ ਨੇ ਉਹ ਅਮਰੀਕੀ ਅਸਲਾ ਆ। ਉਹੀ ਅਸਲਾ ਹੈ ਜਿਹੜਾ ਅਮਰੀਕਾ ਅਫਗਾਨਿਸਤਾਨ ਛੱਡਣ ਲੱਗਿਆ ਉੱਥੇ ਛੱਡ ਗਿਆ ਸੀਗਾ। ਉਹ ਅਸਲਾ ਉੱਥੋਂ ਇਹਨਾਂ ਦੇ ਕੋਲ ਆਇਆ ਆ, ਉਹਨੂੰ ਹੋਰ ਮੋਡਰੇਟ ਔਰ ਅਪਗ੍ਰੇਡ ਕੀਤਾ ਆ ਇਹਨਾਂ ਨੇ। ਇਹ ਅਸਲਾ ਐਸਾ ਜਦੀਦ ਆ ਕਿ ਸਾਡੀਆਂ ਆਪਣੀਆਂ ਫੋਰਸਿਸ ਦੇ ਕੋਲ ਉਹ ਜਿਹਾ ਅਸਲਾ ਜਿਹੜਾ ਉਹ ਨਹੀਂ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹ ਆਖਿਆ, ਖਾਜਾ ਆਸਫ ਹੋਣੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਚੰਗੀ ਚੜਾਈ ਤੋਂ ਬਾਅਦ ਉਹਨਾਂ ਨੇ ਇਹ ਗੱਲਬਾਤ ਜਿਹੜੀ ਇਹ ਕੀਤੀ ਔਰ ਆਖਿਆ ਕਿ ਇਸ ਵੇਲੇ ਸਾਰੇ ਨੂੰ ਇੱਕ ਹੋਣ ਦੀ ਲੋੜ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਇਸ ਸਾਰੇ ਮਾਮਲੇ ਦੇ ਉੱਤੇ ਚੁੱਪ ਰਹੀ ਕਿਉਂਕਿ ਇਮਰਾਨ ਖਾਨ ਨੇ ਮਿੱਥਿਆ ਨਾ ਮਹਿਮੂਦ ਖਾਨ ਅਚਕਜ਼ਈ ਹੋਣਾ ਨੂੰ। ਸੋ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਵਾਸੀਆਂ ਦੇ ਬਾਰੇ ਨਫ਼ਰਤ ਹੈ ਜਿਹੜੀ ਉਹ ਖਿਲਾਰਦੇ ਰਹੇ ਨੇ। ਹੁਣ ਅੱਗੇ ਫੌਜ ਦਾ ਜਿਹੜਾ ਜ਼ਿੰਮੇਦਾਰ ਮਹਿਕਮਾ ਆ, ਆਲਾ ਅਫਸਰਾਂ ਨੇ, ਆਲਾ ਕਿਆਦਤ ਨੇ ਲਾਹੌਰ ਦੇ ਵਿੱਚ ਸੀਨੀਅਰ ਪੱਤਰਕਾਰਾਂ ਦਾ ਇੱਕ ਇਕੱਠ ਕੀਤਾ। ਇਸ ਇਕੱਠ ਦੇ ਵਿੱਚ ਉਹਨਾਂ ਨੇ ਆਖਿਆ ਕਿ ਹਰ ਜਮਾਤ ਦਾ ਆਪਣਾ ਨਜ਼ਰੀਆ ਆ, ਹਰ ਜਮਾਤ ਦੀ ਆਪਣੀ ਸੋਚ ਹੈ, ਪਰ ਇਸ ਨਜ਼ਰੀਏ ਦੇ ਵਿੱਚ ਫੌਜ ਨੂੰ ਨਾ ਘਸੀਟਿਆ ਜਾਏ। ਮੈਂ ਇਸ ਬਿਆਨ ਨੂੰ ਉਦਾਂ ਹੀ ਵੇਖਦਾ ਜਿੱਦਾਂ ਫੌਜ ਕਹਿੰਦੀ ਹੈ ਕਿ ਜੀ ਸਾਡਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਹੈ। ਉਹਨਾਂ ਨੇ ਆਖਿਆ ਕਿ ਜੀ ਨਜ਼ਰੀਆ ਉਹਦਾ ਪ੍ਰਚਾਰ ਇਹ ਇੱਕ ਗੱਲ ਆ, ਪਰ ਉਸ ਨਜ਼ਰੀਏ ਔਰ ਪ੍ਰਚਾਰ ਦੇ ਨਾਲ ਫੌਜ ਦੇ ਖਿਲਾਫ ਨਫ਼ਰਤ ਨੂੰ ਵਧਾਉਣਾ ਜਿਹੜਾ ਇਹ ਕਾਬਿਲ ਕਬੂਲ ਨਹੀਂ। ਇੰਡੀਆ ਕਈ ਵਾਰ ਅਲਲ ਐਲਾਨ ਕਹਿ ਚੁੱਕਿਆ ਹੈ ਕਿ ਅਸੀਂ ਪਾਕਿਸਤਾਨ ਦੇ ਅੰਦਰ ਪ੍ਰੌਕਸੀ ਵਾਰ ਆ ਜਿਹੜੀ ਉਹ ਕਰਨ ਦੇ ਆ, ਅਸੀਂ ਪਾਕਿਸਤਾਨ 'ਚ ਕਾਰਵਾਈਆਂ ਕਰਨ ਦੇ ਆ। ਇੱਕ ਵਾਰ ਨਹੀਂ ਉਹਨਾਂ ਦੀ ਲੀਡਰਸ਼ਿਪ ਨੇ ਕਿਹਾ, ਆਮ ਲੋਕਾਂ ਨੇ ਨਹੀਂ ਕਿਹਾ। ਜਦੋਂ ਅਸੀਂ ਕਹਿਣ ਦੇ ਆ ਕਿ ਇਹ ਸਾਰੇ ਪ੍ਰੌਕਸੀ ਵਾਰ, ਇਹ ਸਾਰੇ ਜਿਹੜੇ ਖੂਨ ਖਰਾਬੇ ਦੀਆਂ ਕਾਰਵਾਈਆਂ ਇਹਨਾਂ ਮਗਰ ਭਾਰਤ ਆ ਤੇ ਸਾਡੀ ਇਸ ਗੱਲ ਨੂੰ ਨਹੀਂ ਮੰਨਿਆ ਜਾਂਦਾ, ਜਦ ਕਿ ਲੋੜ ਇਹ ਹੈ ਕਿ ਭਾਰਤ ਦੇ ਉਹਨਾਂ ਨੂੰ ਬਿਆਨਾਂ ਨੂੰ ਮੁੱਖ ਰੱਖ ਕੇ ਇੱਕਮਿਕ ਹੋ ਕੇ ਨਾਲ ਖਲੋਤਾ ਜਾਏ। ਯਾਦ ਰਵੇ ਕਿ 2014 'ਚ ਅਤਗਰਦੀ ਮੁਕਾਉਣ ਬਾਰੇ ਜਦੋਂ ਇੱਕ ਬਿੱਲ ਮਨਜ਼ੂਰ ਹੋਇਆ ਸੀਗਾ ਤੇ 2018 ਦੀ ਸਰਕਾਰ ਨੇ ਉਹਦੇ ਉੱਤੇ ਮੋਹਰ ਲਾਈ ਸੀਗੀ। ਉਹਦੇ 'ਚ ਇਹ ਸੀਗਾ ਕਿ ਜੀ ਖਾਤਮਾ ਕਰਨਾ, ਸਫਾਇਆ ਕਰਨਾ ਆ, ਕੋਈ ਗੁੱਡ ਤਾਲਬਾਨ ਬੈਡ ਤਾਲਬਾਨ ਨਹੀਂ ਗਾ ਹੈ। ਪਰ ਉਸ ਤੋਂ ਬਾਅਦ ਹੁਣ ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣਗੀਆਂ ਕਿ ਇੱਕ ਸੂਬੇ ਦੀ ਫੌਜ ਆ, ਇਹ ਸਾਡੇ ਲਈ ਕਾਬਿਲ ਕਬੂਲ ਨਹੀਂ ਹੈ। ਜੀ UNO ਦੀ ਸਲਾਮਤੀ ਕੌਂਸਲ ਨੇ TTP ਬਾਰੇ ਪਾਕਿਸਤਾਨੀ ਗੱਲ ਦੀ ਸਲਾਹਨਾ ਕੀਤੀ। ਜੀ ਰਾਊਟਰਸ, AFP, AP ਇਹਨਾਂ ਨਿਊਜ਼ ਏਜੰਸੀਆਂ ਦੇ ਨਾਲ ਜਰਮਨ ਨਸ਼ਰੀਆਤੀ ਔਰ ਬ੍ਰੌਡਕਾਸਟਿੰਗ ਏਜੰਸੀ ਹੈ ਡੌਚੇ ਵੇਲੇ DW, ਉਹਨਾਂ ਨੇ ਵੀ ਇਹ ਪਾਕਿਸਤਾਨ ਨਾਲੋਂ ਨਾ ਬਾਕਾਇਦਾ ਤਹਿਰੀਕ ਤਾਲਿਬਾਨ ਪਾਕਿਸਤਾਨ ਇੱਕ ਧੜਾ ਹੈ ਤਾਲਿਬਾਨਾਂ ਦਾ, ਜਿਹਦੇ ਬਾਰੇ ਇਹ ਹੈ ਕਿ ਅਫਗਾਨਿਸਤਾਨ 'ਚ ਟ੍ਰੇਨਿੰਗ ਲੈਂਦੇ ਨੇ, ਪਾਕਿਸਤਾਨ 'ਚ ਆਉਂਦੇ ਨੇ, ਫੋਰਸਿਸ ਤੇ ਆਮ ਲੋਕਾਂ ਦੇ ਉੱਤੇ ਹਮਲੇ ਕਰਦੇ ਨੇ, ਖੂਨ ਖਰਾਬੇ ਦੀਆਂ ਕਾਰਵਾਈਆਂ ਦਾ ਹਿੱਸਾ ਆ। ਤਾਲਿਬਾਨ ਇਸ ਗੱਲ ਨੂੰ
ਨਹੀਂ ਮੰਨਦੇ, ਇਨਕਾਰੀ ਨੇ, ਦੋ ਟੋਕ ਕਹਿੰਦੇ ਨੇ ਜੀ ਇਹੋ ਜਿਹਾ ਨਾ ਕੋਈ ਇੱਥੇ ਸਾਡੇ ਖੁਰਾ ਹੈ, ਨਾ ਕੋਈ ਟ੍ਰੇਨਿੰਗ सेंटर है, ਨਾ ਅਸੀਂ ਨਾ ਲੋਕਾਂ ਨੂੰ ਪਨਾਹ ਦਿੰਦੇ ਆ, ਨਾ ਇਹ ਲੋਕ ਇਦਾਂ ਨੇ। हमारे मुल्क से तो अनार का एक कंटेनर, एक ट्रक, एक बक्सा पाकिस्तान नहीं जा सकता। दहशतगर्द कैसे चला जाता है, इनार तो जाने नहीं देते, दहशतगर्द को कैसे आने देते। ਉਹ ਕਹਿੰਦੇ ਨੇ ਕਿ ਜੇ ਇੱਥੋਂ ਗਏ ਨੇ ਤੇ ਇੱਥੇ ਵੜਨ ਕਿਉਂ ਦਿੰਦੇ ਨੇ। ਇਹ ਤੇ ਉਲਟਾ ਮੰਤਕ ਆ ਕਿ ਇਹਦੇ ਚਿੱਟਾਂ ਪਈਆਂ। ਖੈਰ ਇਸ ਬਹਿਸ ਤੋਂ ਅੱਡ ਹੁਣ ਯੂਐਨਓ ਦੀ ਸਿਕਿਉਰਿਟੀ ਕਾਉਂਸਲ ਜਾਂ ਸਲਾਮਤੀ ਕਾਉਂਸਲ ਦਾ ਇਹ ਆਖਣਾ ਕਿ ਪਾਕਿਸਤਾਨ ਸੱਚਾ ਹੈ। ਤਾਲਿਬਾਨਾਂ ਦੇ ਆਉਣ ਤੋਂ ਬਾਅਦ ਇਹ ਲੜਾਕੂ ਨੇ ਜਿਹੜੇ, ਇਹ ਸਿਰਫ ਪਾਕਿਸਤਾਨ ਵਾਸਤੇ ਹੀ ਨਹੀਂ, ਇਹ ਤਗੜੇ ਹੋ ਗਏ ਤੇ ਪੂਰੀ ਦੁਨੀਆ ਦੇ ਵਾਸਤੇ ਖਤਰਾ ਨੇ। ਇਹ ਕਿਤੇ ਵੀ ਅੱਤਗਰਦੀ ਦੀ ਕਾਰਵਾਈ ਕਰ ਸਕਦੇ ਨੇ। ਔਰ ਇਹ ਮੰਨਣਾ ਪਏਗਾ ਕਿ ਉਥੋਂ ਦਾਇਸ਼ ਖਰਾਸਾਨ ਗਰੁੱਪ ਜਿਹਨੇ ਇਮਾਮਵਾੜੇ ਦੇ ਉੱਤੇ ਹਮਲਾ ਕੀਤਾ, ਉਹਦੇ ਸਮੇਤ ਕਈ ਅੱਤਗਰਦ ਗਰੁੱਪ ਨੇ ਜਿਹੜੇ ਉੱਥੇ ਟ੍ਰੇਨਿੰਗ ਲੈਂਦੇ ਨੇ, ਪਨਾਹ ਲੈਂਦੇ ਨੇ, ਔਰ ਉਸ ਤੋਂ ਬਾਅਦ ਮਹਿਫੂਜ਼ ਤਰੀਕੇ ਦੇ ਨਾਲ ਰਾਤਾਂ ਦੇ ਹਨੇਰਿਆਂ 'ਚ ਸਰਦਾਂ ਐਲਾਨ ਕੇ ਪਾਕਿਸਤਾਨ ਵਾਲੇ ਪਾਸੇ ਆਉਂਦੇ ਨੇ ਜਾਂ ਕਿਸੇ ਤਰ੍ਹਾਂ ਆਉਂਦੇ ਨੇ, ਔਰ ਇੱਥੇ ਖੂਨ ਖਰਾਬੇ ਦੀਆਂ ਕਾਰਵਾਈਆਂ ਕਰਦੇ ਨੇ। ਇਹ ਪਹਿਲਾ ਮੌਕਾ ਨਹੀਂਗਾ ਹੈ। ਇਸ ਤੋਂ ਪਹਿਲਾਂ ਵੀ ਯੂਐਨਓ ਨੇ ਕਈ ਰਿਪੋਰਟਾਂ ਦਿੱਤੀਆਂ। ਇਹ 4 ਫਰਵਰੀ ਦੀ ਰਿਪੋਰਟ ਆ ਜਿਹਦੇ 'ਚ ਪਾਕਿਸਤਾਨ ਵੱਲੋਂ ਜਿਹੜੀ ਚਿੰਤਾ ਜ਼ਾਹਰ ਕੀਤੀ ਗਈ ਸੀਗੀ, ਉਹਦੇ ਉੱਤੇ ਖੁੱਲ ਡੁੱਲ ਕੇ ਮਾਨਤਾ ਜਿਹੜੀ ਉਹ ਸਿਕਿਉਰਿਟੀ ਕਾਉਂਸਲ ਯੂਐਨਓ ਦੀ ਹੈ ਜਿਹੜੀ ਉਹਦੇ ਵੱਲੋਂ ਦਿੱਤੀ ਗਈ ਜੀ। ਬਲੋਚਿਸਤਾਨ ਅੱਤਗਰਦ ਤਜ਼ੀਮਾਂ ਦੇ ਪ੍ਰਧਾਨਾਂ ਦੇ ਸਿਰ ਦਾ ਮੁੱਲ ਵਧਾ ਦਿੱਤਾ ਗਿਆ ਹੈ ਤੇ ਇਸ ਬਾਰੇ ਅਖਬਾਰ 'ਚ ਵੱਡਾ ਜਿਹਾ ਇਸ਼ਤਿਹਾਰ ਦਿੱਤਾ ਗਿਆ। ਇਹ ਬਲੋਚਿਸਤਾਨ ਦੀ ਸੂਬਾ ਸਰਕਾਰ ਵੱਲੋਂ ਇਸ਼ਤਿਹਾਰ ਆਇਆ ਜੀ। ਬੁੱਧਵਾਰ ਦੇ ਜਿੰਨੇ ਵੱਡੇ ਅਖਬਾਰ ਸਨ ਬਲੋਚਿਸਤਾਨ ਤੋਂ ਛਪਣ ਵਾਲੇ, ਉਹਨਾਂ ਦੇ ਵਿੱਚ ਇਸ਼ਤਿਹਾਰ ਦਿੱਤਾ ਗਿਆ ਆ। ਔਰ ਇਹ ਕੁਝ ਅੱਤਗਰਦ ਐਸੇ ਨੇ ਜਿਨ੍ਹਾਂ ਦੇ ਸਿਰ ਦਾ ਮੁੱਲ ਪਹਿਲਾਂ ਵੀ ਜੀਂਦਿਆਂ ਮੋਇਆਂ ਗ੍ਰਿਫਤਾਰ ਕਰਵਾਇਆ, ਮਦਦ ਦੇਣ ਵਾਲੇ ਦਾ ਨਾਂ ਰਾਜ 'ਚ ਰੱਖਿਆ, ਇਨਾਮ ਸੀਗਾ। ਉਹਨਾਂ ਦੇ ਵਿੱਚੋਂ 2 ਵੱਡੇ ਲੋਕ ਨੇ ਜਿਹੜੇ ਉਹਨਾਂ ਦੇ ਕਹਿ ਲਵੋ ਕਿ ਇਨਾਮ ਵਧਾਏ ਗਏ ਨੇ, ਜਿਨ੍ਹਾਂ 'ਚ ਬਲੋਚਿਸਤਾਨ ਜਾਂ ਬਲੋਚ ਲਿਬਰੇਸ਼ਨ ਆਰਮੀ BLA ਸਭ ਤੋਂ ਵੱਡਾ ਲੜਾਕੂ ਅੱਤਗਰਦ ਗਰੁੱਪ ਜਿਹਨੇ ਜਾਫਰ ਐਕਸਪ੍ਰੈਸ ਤੇ ਹਮਲਾ ਕਰਨ ਸਮੇਤ ਜੁੰਡਾਂ ਦੇ ਝੁੰਡ ਨੇ ਜਿਹੜੇ ਉਹ, ਔਰ ਹੁਣ ਬੀਬੀਆਂ ਵੀ ਉਹਨਾਂ ਨਾਲ ਲੜਨ ਡਈਆਂ ਨੇ, ਰਲਾ ਕੇ ਉਹਨਾਂ ਨੇ ਬਣਾਇਆ। ਉਹਦਾ ਜੀ ਬਸ਼ੀਰ ਜ਼ੇਬ ਨਾਂ ਆ, ਉਰਫ ਉਹਨੂੰ ਕਾਮਰੇਡ ਬਸ਼ੀਰ ਕਹਿੰਦੇ ਨੇ। ਇਹ BLA ਦਾ ਪ੍ਰਧਾਨ ਆ। ਇਹਦੇ ਸਿਰ ਦਾ ਮੁੱਲ ਵਧਾਇਆ ਗਿਆ। ਔਰ ਇਹਨਾਂ ਦੀ ਜਿਹੜੀ ਕਹਿ ਲਵੋ ਕਿ ਮਲੇਸ਼ੀਆ ਜਾਂ ਲੜਾਕਾ ਗਰੁੱਪ ਧੜਾ ਹੈ ਇਹਨਾਂ ਦਾ, ਮਜੀਦ ਬ੍ਰਿਗੇਡ, ਉਹਦਾ ਕਮਾਂਡਰ ਆ ਰਹਿਮਾਨ ਗੁਲ ਉਰਫ ਉਸਤਾਦ ਮੁਰੀਦ। ਇਹਨਾਂ ਦੇ ਸਿਰ ਦਾ ਮੁੱਲ ਪ੍ਰਵੀਨ ਪਹਿਲਾਂ 10-10 ਲੱਖ ਰੁਪਈਆ ਸੀਗਾ, ਹੁਣ ਉਹ 10-10 ਲੱਖ ਤੋਂ 10-10 ਕਰੋੜ ਨਹੀਂ 25-25 ਕਰੋੜ ਰੁਪਈਆ ਕਰ ਦਿੱਤਾ ਗਿਆ ਇਸ਼ਤਿਹਾਰ ਲਾ ਕੇ। ਅੱਛਾ, ਇਹ ਲਿਸਟ ਆ ਜਿਹੜੀ, ਇਹਦੇ ਅੱਧੇ ਸਫੇ ਦੀ ਇਸ ਲਿਸਟ ਦੇ ਵਿੱਚ ਚੋਖੇ ਲੋਕ ਨੇ ਜਿਹੜੇ ਉਹਨਾਂ ਦੇ ਨੇ। ਇਹ 25-25 ਕਰੋੜ ਤੋਂ ਅੱਡ ਇਹਨਾਂ ਸਾਰੇ ਲੋਕਾਂ ਦੀ ਕੁੱਲ ਰਕਮ ਨਾ ਜਿਹੜੀ ਬਲੋਚਿਸਤਾਨ ਸਰਕਾਰ ਵੱਲੋਂ 1 ਅਰਬ 38 ਕਰੋੜ ਰੁਪਈਆ ਬਣਦੀ। ਯਾਦ ਰਵੇ ਕਿ ਇਸ਼ਤਿਹਾਰ ਐਨ ਉਸ ਦਿਨ ਆਇਆ ਆ ਜਿੱਦਣ ਮਰੀਮ ਨਵਾਜ਼ ਹੁਣੇ 10 ਕਰੋੜ ਦੇ ਕੇ ਆਈਆਂ ਤੇ ਅਗਲੇ ਦਿਨ ਅਖਬਾਰ 'ਚ ਇਸ਼ਤਿਹਾਰ ਬਲੋਚਿਸਤਾਨ ਸਰਕਾਰ ਵੱਲੋਂ 1 ਅਰਬ 38 ਕਰੋੜ ਰੁਪਈਆ ਜਿਹੜਾ ਉਹਦਾ ਇਹ ਇਸ਼ਤਿਹਾਰ ਆ ਅੱਡੋ ਅੱਡ ਲੋਕਾਂ ਦੇ। ਮੈਂ ਇੱਥੇ ਥੋੜੇ ਜਿਹੇ ਹੋਰ ਨਾਮ ਵੀ ਲੈਣਾ ਚਾਹਾਂਗਾ ਕਿ ਇਹਦੇ ਤੋਂ ਬਾਅਦ 15-15 ਕਰੋੜ ਰੁਪਈਆ ਇਨਾਮ ਆ ਜਿਹੜਾ ਨਦੀਮ ਉਰਫ ਕੰਬਰ ਤੇ ਮੀਰ ਸਫੀਰ ਅਹਿਮਦ ਉਰਫ ਜੈਦ ਬਲੋਚ ਇਹਨਾਂ ਦੇ ਰੱਖਿਆ ਗਿਆ। ਨਾਲ ਹੀ ਫਿਰ ਇਹਨਾਂ ਦੇ ਟਿਕਾਣੇ ਕਿ ਇਹਨਾਂ ਦਾ ਬਲੋਚਿਸਤਾਨ 'ਚ ਪਤਾ ਇਹ ਆ ਅਫਗਾਨਿਸਤਾਨ 'ਚ ਲੁਕੇ ਪਏ ਨੇ। ਇਹ ਪਹਿਲੀ ਵਾਰ ਰਿਪੋਰਟਾਂ ਆਈਆਂ ਨੇ। ਕੁਝ ਐਸੇ ਲੋਕਾਂ ਦੇ ਨਾਮ ਵੀ ਪ੍ਰਵੀਨ ਇਦਾਂ 'ਚ ਹੈ ਨੇ ਕਿ ਜਿਨ੍ਹਾਂ ਦੇ ਸਿਰ ਦਾ ਜੀਂਦਿਆਂ ਮਰਦਿਆਂ ਮੁੱਲ ਤੇ ਧਰਿਆ ਗਿਆ ਕਿ ਇਹ ਅੱਤਗਰਦ ਗਰੁੱਪਾਂ ਦਾ ਹਿੱਸਾ ਨੇ, ਪਰ ਉਹਨਾਂ ਦੇ ਹੀ ਕਜ਼ਨ ਨੇ ਜਿਹੜੇ ਬਲੋਚਿਸਤਾਨ ਅਸੈਂਬਲੀ 'ਚ ਬੈਠੇ ਨੇ, ਮੈਂਬਰ ਨੇ। ਔਰ ਉਸ ਤੋਂ ਵੱਡੀ ਗੱਲ ਇਹ ਕਿ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਟਿਕਟ ਦੇ ਉੱਤੇ ਜਿੱਤ ਕੇ ਬੈਠੇ ਨੇ। ਏਦਾਂ ਹੀ ਕੁਝ ਐਸੇ 1-2 ਨਾਂ ਸਾਹਮਣੇ ਆਏ ਨੇ। ਇਹ ਸਾਊਦੀ ਅਰਬ ਬੇਸਡ ਇੱਕ ਵੈਬਸਾਈਟ ਦਾਵਾ ਕਰ ਰਹੀ ਹੈ ਕਿ ਜਿਨ੍ਹਾਂ ਦੇ ਸਿਰ ਦਾ ਮੁੱਲ ਪਹਿਲਾਂ ਹੈ ਸੀ, ਪਰ ਹੁਣ ਉਹ ਜਿਹੜਾ ਉਹ ਵਾਪਸ ਲੈ ਲਿਆ ਗਿਆ ਹੈ। ਮਤਲਬ ਕਿ ਇਸ ਇਸ਼ਤਿਹਾਰ 'ਚ ਉਹਨਾਂ ਦਾ ਨਾਂ ਹੀ ਨਹੀਂ ਗਿਆ। ਇਹ ਤਾਂ ਹੁਣ ਸਰਕਾਰ ਚੁੱਪ ਆ ਕਿ ਕੀ ਉਹ ਸੁਲ੍ਹਾ ਸਫਾਈ ਹੋ ਗਈ, ਉਹਨਾਂ ਨੇ ਸਰੈਂਡਰ ਕਰਤਾ ਜਾਂ ਸਰਕਾਰ ਨਾਲ ਰਲ ਗਏ ਜਾਂ ਵਾਟਐਵਰ ਕੀ ਹੋਇਆ। ਪਰ ਇੱਥੇ ਇੱਕ ਖਬਰ ਮੈਂ ਜ਼ਰੂਰ ਦੇਣਾ ਚਾਹਾਂਗਾ। ਪਾਕਿਸਤਾਨੀ ਪੱਤਰਕਾਰ ਆ ਹਾਮਿਦ ਮੀਰ, ਉਹਨੇ ਆਖਿਆ ਕਿ 8 ਫਰਵਰੀ ਨੂੰ ਲਾਹੌਰ 'ਚ ਹੋਈ ਸੀਗੀ ਆਸਮਾ ਜਹਾਂਗੀਰ ਕਾਨਫਰੰਸ, ਹਰ ਸਾਲ ਹੀ ਹੁੰਦੀ ਏ। ਉਹਦੇ ਵਿੱਚ ਆਉਣ ਵਾਲੇ ਜਿਹੜੇ ਬਲੋਚ ਸਰਦਾਰ ਸਨ ਅਖਤਰ ਮੈਂਗਲ ਹੋਣੇ ਔਰ ਅਬਦੁਲ ਮਾਲਿਕ ਹੋਣੇ। ਬਹੁਤ ਖਤਰਨਾਕ ਬਿਆਨ ਆਇਆ ਜਦੋਂ 71 ਦੇ ਵਿੱਚ ਢਾਕਾ ਫਾਲ ਹੋਇਆ ਸੀ, ਬੰਗਲਾਦੇਸ਼ ਟੁੱਟ ਕੇ ਵੱਖਰਾ ਹੋਇਆ ਸੀ ਨਾ, ਤੇ ਉਸ ਤੋਂ ਪਹਿਲੇ ਪਾਕਿਸਤਾਨੀ ਅਖਬਾਰ ਸੀ ਆਜ਼ਾਦ। ਅਬਾਸ ਅਤਰ ਹੋਣੇ ਇੱਕ ਪੱਤਰਕਾਰ ਨੇ, ਗੁਜ਼ਰ ਗਏ ਨੇ। ਉਹਨਾਂ ਨੇ ਭੱਟੋ ਦੇ ਹਵਾਲੇ ਦੇ ਨਾਲ ਇੱਕ ਮੇਨ ਹੈਡਲਾਈਨ ਸੀ ਉਸ ਅਖਬਾਰ ਦੀ, ਇਧਰ ਹਮ ਉਧਰ ਤੁਮ। ਕਹਿੰਦੇ ਨੇ ਕਿ ਬੰਗਲਾਦੇਸ਼ ਦੀ ਵੰਡ ਦਾ ਸਬਬ ਹੈ ਜਿਹੜੀ ਇਹ ਹੈਡਲਾਈਨ ਬਣੀ। ਉਸ ਤੋਂ ਬਾਅਦ ਅਬਾਸ ਅਤਰ ਨੇ ਕਿਹਾ ਕਿ ਜੀ ਮੈਂ ਅੱਜ ਤੱਕ ਸ਼ਰਮਿੰਦਾ ਹਾਂ, ਮੈਨੂੰ ਇਹਦਾ ਨਹੀਂ ਸੀਗਾ ਕਰਨਾ ਚਾਹੀਦਾ। ਅੱਛਾ ਹੋਇਆ ਇਹ ਕਿ ਭੱਟੋ ਦੇ ਕਹਿਣ ਦਾ ਮਕਸਦ ਇਹ ਸੀਗਾ ਕਿ ਉਰਲੇ ਪਾਸੇ ਸਾਡੇ ਕੋਲ ਮੈਜੋਰਟੀ ਆ, ਅਸੀਂ ਜਿੱਤੇ ਆ, ਉਧਰ ਤੁਹਾਡੇ ਕੋਲ ਮੈਜੋਰਟੀ ਹੈ, ਤੁਸੀਂ ਜਿੱਤੇ ਜੇ, ਇਧਰ ਹਮ ਉਧਰ ਤੁਮ। ਪਰ ਇਹਦਾ ਮਤਲਬ ਇਹ ਲਿਆ ਗਿਆ ਕਿ ਠੀਕ ਹੈ ਤੁਸੀਂ ਉਧਰ ਤੇ ਅਸੀਂ ਇੱਧਰ ਤੇ ਫਿਰ ਸਾਡਾ। ਬਟ ਹੁਣ ਅਖਤਰ ਮੈਂਗਲ ਹੋਣਾ ਨੇ ਫਲੈਟੀ ਹੋਟਲ ਲਾਹੌਰ ਚ ਖਲੋ ਕੇ ਕਿਹਾ ਕਿ ਸਾਡਾ ਹੁਣ ਹੋਰ ਗੁਜ਼ਾਰਾ ਨਹੀਂ ਹੈ। 1948 ਤੋਂ ਲੈ ਕੇ ਅੱਜ ਤੱਕ ਸਾਡੀਆਂ ਨਸਲਾਂ ਤੁਸੀਂ ਮਕਾਈਆਂ। ਸਾਡਾ ਔਰ ਕਾਇਦੇ ਆਜ਼ਮ ਦਾ ਜਿਹੜਾ ਸਮਝੌਤਾ ਸੀ, ਇਹ ਸਮਝੌਤਾ ਹੈ ਜਿਹਦੇ ਉੱਤੇ ਕਾਇਦੇ ਆਜ਼ਮ ਦੇ ਦਸਤਖਤ ਨੇ। ਅਬ ਇਧਰ ਹਮ ਉਧਰ ਤੁਮ। ਔਰ ਕਹਿੰਦੇ ਨੇ ਕਿ ਫਲੈਟੀ ਹੋਟਲ ਲਾਹੌਰ 'ਚ ਇਸ ਗੱਲ ਦੇ ਉੱਤੇ ਸਭ ਤੋਂ ਬਹੁਤੀਆਂ ਤਾੜੀਆਂ ਵੱਜੀਆਂ, ਔਰ ਤਾੜੀਆਂ ਵਜਾਉਣ ਵਾਲੇ ਕੋਈ ਬਲੋਚ ਨਹੀਂ ਸਨ। ਲਾਹੌਰ ਦੇ ਪੰਜਾਬ ਦੇ ਪੰਜਾਬੀ ਲਾਹੌਰੀ ਨੇ ਜਿਹੜੇ
ਉਹ ਬੈਠੇ ਸਨ ਜਿਨ੍ਹਾਂ ਨੇ ਇੱਥੋਂ ਫੌਜ ਦੇ ਔਰ ਬਾਕੀ ਬਲੋਚਿਸਤਾਨ ਦੀ ਨਫ਼ਰਤ ਔਰ ਆਮ ਲੋਕਾਂ ਦੀ ਉਸ ਬਾਰੇ ਜਿਹੜੀ ਸੋਚ ਆ ਉਹ ਇਹਨਾਂ ਤਾੜੀਆਂ ਦੇ ਵਿੱਚੋਂ ਸਾਹਮਣੇ ਆਈ। ਔਰ ਇਹ ਹੁਣ ਜਿਹੜੇ ਮਾਮਲੇ ਨੇ ਇਹਨਾਂ ਦੇ ਵਿੱਚ 10 ਲੱਖ ਫਿਰ ਬਰਾਮਦਾਖ ਬੁਕਟੀ ਔਰ ਬਾਕੀ ਇਹ ਸਾਰੇ ਜਿਹੜੇ ਫਰਾਰ ਨੇ ਪਾਕਿਸਤਾਨ ਤੋਂ ਔਰ ਬਾਹਰ ਬਹਿ ਕੇ ਪੂਰੀ ਇੱਕ ਕੰਪੇਨ ਚਲਾ ਰਹੇ ਨੇ ਬਲੋਚਿਸਤਾਨ ਬਾਰੇ ਔਰ ਪਾਕਿਸਤਾਨੀ ਸਰਕਾਰ ਦੇ ਖਿਲਾਫ, ਉਹਨਾਂ ਦੇ ਉੱਤੇ ਵੀ ਇਨਾਮ ਨੇ ਜਿਹੜੇ ਉਹ ਧਰੇ ਗਏ। ਜੀ, ਪਾਕਿਸਤਾਨ 'ਚ ਜਿਨ੍ਹਾਂ ਲੋਕਾਂ ਨੇ ਸੋਲਰ ਸਿਸਟਮ ਲਵਾਇਆ ਸੀ, ਸਰਕਾਰ ਦੀ ਕਰਨੀ ਤੇ ਸਿਰ ਫੜ ਕੇ ਬਹਿ ਗਏ ਨੇ। ਹੁਣ ਪ੍ਰਾਈਮ ਮਿਨਿਸਟਰ ਦਾ ਵੀ ਕੋਈ ਨੋਟਿਸ ਆਇਆ ਹੈ, ਕੀ ਮਾਮਲਾ ਮਲੀ ਸਾਹਿਬ? ਬਣਿਆ ਪ੍ਰਵੀਨ ਇਹ ਕਿ ਪਾਕਿਸਤਾਨ 'ਚ ਬਿਜਲੀ ਦਾ ਮੁੱਲ ਆ ਜਿਹੜਾ ਉਹ 40 ਤੋਂ 80 ਰੁਪਏ ਯੂਨਿਟ ਤੱਕ ਹੋ ਗਿਆ ਕਰਨ ਵਾਸਤੇ, ਕਿ ਜੀ 300 ਯੂਨਿਟ ਤੱਕ ਇਹ ਰੇਟ ਆ, 301 ਤੋਂ ਲੈ ਕੇ ਇੱਥੇ ਤੱਕ ਇਹ ਆ। ਉਹ ਬਿਜਲੀ ਜਦੋਂ ਬਾਲੀ ਦੀ ਹੈ ਤੇ 80 ਰੁਪਏ ਯੂਨਿਟ ਤੱਕ ਚਲਾ ਜਾਂਦਾ। ਇਹਨਾਂ ਯੂਨਿਟਾਂ ਤੋਂ ਬਾਅਦ ਸਾਰਾ 80 ਰੁਪਈਆਂ ਦਾ ਹੈ। ਲੋਕਾਂ ਨੇ ਤੰਗ ਆ ਕੇ ਆਪਣੇ ਪੱਖੇ ਚਲਾਉਣ ਲਈ ਸੋਲਰ ਲਵਾ ਲਏ। ਠੀਕ ਹੈ। ਫਿਰ ਉਸ ਤੋਂ ਬਾਅਦ ਨੈਟ ਮੀਟਰਿੰਗ ਆਈ ਕਿ ਜੀ ਤੁਸੀਂ ਸੋਲਰ ਲਾਓ, ਵਾਧੂ ਲਾਓ, ਜਿਹੜਾ ਤੁਹਾਡੀਆਂ ਲੋੜਾਂ ਪੂਰੀਆਂ ਕਰੇ, ਔਰ ਉਸ ਤੋਂ ਬਾਅਦ ਉਹਦੇ ਤੇ ਜਿੰਨੀ ਬਿਜਲੀ ਬਣੇ ਉਹ ਤੁਸੀਂ ਸਰਕਾਰ ਨੂੰ ਦੇ ਦਿਓ। ਅੱਛਾ। ਔਰ ਜਿਨ੍ਹਾਂ ਦਿਨਾਂ 'ਚ ਤੁਸੀਂ ਵਾਧੂ ਬਿਜਲੀ ਵਰਤੋਗੇ, ਇਹ ਤੁਹਾਡੀ ਜਿਹੜੀ ਬਿਜਲੀ ਹੋਏਗੀ, ਇਹ ਯੂਨਿਟ ਨੇ ਜਿਹੜੇ ਇਹ ਤੁਹਾਨੂੰ ਅਸੀਂ ਕੰਪਨਸੇਟ ਕਰਾਵਾਂਗੇ। ਯਾਨੀ ਤੁਸੀਂ 100 ਦੀ ਥਾਂ 200 ਯੂਨਿਟ ਸਰਕਾਰ ਨੂੰ ਜਮ੍ਹਾਂ ਕਰਾਏ, ਅਗਲੇ ਮਹੀਨੇ ਤੁਸੀਂ ਸਰਕਾਰ ਦੇ ਆਪਣੇ ਸੋਲਰ ਦੇ ਪੈਦਾਵਾਰ ਤੋਂ ਬਾਅਦ 100 ਯੂਨਿਟ ਸਰਕਾਰ ਕੋਲੋਂ ਵਰਤ ਲਿਆ, ਤੇ ਉਹ ਅਸਲ 'ਚ ਤੁਹਾਡੇ ਜਮ੍ਹਾਂ ਕਰਾਏ 200 ਯੂਨਿਟ ਨੇ ਜਿਹੜੇ, ਉਹਨਾਂ 'ਚ 100 ਤੁਸੀਂ ਵਰਤਿਆ, ਤੇ 3 ਮਹੀਨਿਆਂ ਬਾਅਦ ਜਮ੍ਹਾਂ ਨਫੀ ਤੋਂ ਬਾਅਦ 3 ਮਹੀਨਿਆਂ ਦਾ ਤੁਸੀਂ 100 ਯੂਨਿਟ ਬਚਾਇਆ, ਤੇ ਜਿਹੜੇ 300 ਯੂਨਿਟ ਤੁਹਾਡੇ ਬਣਨਗੇ ਨਾ, ਸਰਕਾਰ ਉਹਨਾਂ ਦਾ ਮੁੱਲ ਤਾਰੇਗੀ ਤੁਹਾਨੂੰ। ਹੋ ਗਿਆ ਤੈ ਕਿੰਨਾ ਮੁੱਲ ਤਾਰੇਗੀ? ਇਹ ਜੀ ਲਾਸਸ ਪਾ ਕੇ ਸਰਕਾਰ ਤੁਹਾਨੂੰ 80 ਦੇ ਵੇਚਣ ਡਈ ਹੈ ਤੇ ਤੁਹਾਡੇ ਕੋਲ 27 ਰੁਪਈਆਂ ਦਾ ਲੈ ਲੇਗਾ। ਫਿਰ ਸਰਕਾਰ ਨੇ 27 ਰੁਪਈਆਂ ਨੂੰ ਟੁੱਕ ਲਾਇਆ ਤੇ 11 ਰੁਪਈਏ ਕਰਤਾ। 11 ਰੁਪਈਏ ਦਾ ਅਸੀਂ ਲਾਂਗੇ, ਪਰ ਤੁਸੀਂ ਜੇ ਬਾਲਣਾ ਤੇ ਤੁਹਾਨੂੰ 40-50 ਦਾ ਲੱਭੇਗਾ, ਉੱਤੇ ਜੇ ਬਾਲੀ ਤੇ ਉਹ 80 ਦਾ ਹੀ ਲੱਭੇਗਾ। ਲੋਕਾਂ ਨੇ ਆਖਿਆ ਪੈਸੇ ਵੀ ਸਾਡੇ, ਸੋਲਰ ਵੀ ਸਾਡਾ, ਲਾਈਏ ਵੀ ਅਸੀਂ, ਦਈਏ ਵੀ ਸਰਕਾਰ ਨੂੰ, ਪਰ ਸਾਡੇ ਹੀ ਯੂਨਿਟ ਸਰਕਾਰ ਨੇ ਜਦੋਂ ਲੈਣੇ ਤੇ 11 ਰੁਪਈਏ ਤੇ ਲੈਣੇ ਆ, ਪਰ ਜਦੋਂ ਫੇਰ ਅਸੀਂ ਬਾਲਣ ਲਈ ਲੈਣੇ ਆ ਸਰਕਾਰ ਕੋਲੋਂ ਤੇ ਉਹ ਸਾਨੂੰ 40 ਰੁਪਈਆਂ ਤੋਂ ਲੈ ਕੇ 80 ਰੁਪਈਆਂ ਤੱਕ ਦਾ ਲੱਭੇਗਾ। ਸਿਰ ਫੜ ਕੇ ਬਹਿ ਗਏ। ਹੁਣ ਇਹਨਾਂ ਨੇ ਆਖਿਆ ਕਿ ਜੀ ਨੈਟ ਮੀਟਰਿੰਗ ਹੀ ਨਹੀਂ ਗੀ ਹੈ, ਯਾਨੀ ਨੈਟ ਦੇ ਨਾਲ ਜਿਹੜੇ ਅਸੀਂ ਤੁਹਾਡੇ ਕੋਲ ਯੂਨਿਟ ਲੈ ਰਹੇ ਹਾਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਗਾ ਹੈ। ਪਿਛਲੇ ਸਮਝੌਤੇ ਚੱਲਣਗੇ, ਅੱਗੇ ਨਵੇਂ ਸਮਝੌਤੇ ਹੋਣਗੇ, ਨਵੇਂ ਸਮਝੌਤਿਆਂ 'ਚ ਨੈਟ ਬਿਲਿੰਗ ਆ। ਨੈਟ ਬਿਲਿੰਗ ਕੀ ਹੈ? 11 ਰੁਪਏ ਦੇ ਹਿਸਾਬ ਦੇ ਨਾਲ। ਹੁਣ ਜਿਹੜੇ ਬੰਦੇ ਦੇ ਘਰ ਦੀ ਲੋੜ ਆ ਜਿਹੜੀ ਉਹ 1 ਕਿਲੋਵਾਟ ਹੈ, ਉਹਨੇ 6 ਕਿਲੋਵਾਟ ਲਾਇਆ ਆ, ਉਹਦੇ ਬਾਕੀ ਪੈਦਾਵਾਰ ਦੇਣ ਡਿਆ ਸੀ, ਸਿਰ ਫੜ ਕੇ ਬਹਿ ਗਿਆ। ਲੋਕੀ ਤੇ ਇਹ ਹੁਣ ਬਿੱਲਾਂ 'ਚ ਉਜੜ ਜਾਣਗੇ ਨਾ। ਇਹਦੇ ਤੇ ਹੁਣ ਕਹਿੰਦੇ ਨੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਲਿਆ ਇਹਦਾ ਨੋਟਿਸ ਔਰ ਆਖਿਆ ਕਿ ਇਹ ਤੁਸੀਂ ਕੀ ਕਰਨ ਡੇ ਜੇ। ਇਸ ਮਾਮਲੇ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਬਾਕਾਇਦਾ ਤੌਰ ਤੇ ਪਾਵਰ ਡਿਵੀਜ਼ਨ ਹੈ ਜਿਹੜੀ, ਉਹਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਨੈਪਰਾ ਦੇ ਨਾਲ ਬਾਕਾਇਦਾ ਅਪੀਲ ਦਾਇਰ ਕਰੇ ਔਰ ਲੋਕਾਂ ਦੇ ਇਹ ਜਿਹੜਾ ਹੋਰ ਗੱਲ ਨਾ ਘੁੱਟਿਆ ਜਾਏ। ਰੱਬ ਕਰੇ ਕਿ ਜੀ ਕੋਈ ਆਵਾਮੀ ਫੈਸਲਾ ਸਾਹਮਣੇ ਆਵੇ। ਜੀ, ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਦਾ ਆਖਣਾ ਹੈ ਕਿ ਆਇਨ 'ਚ 18ਵਾਂ ਬਦਲਾਅ ਸੂਬਿਆਂ ਦੀ ਆਜ਼ਾਦੀ ਲਈ ਹੈ, ਤਰੇੜਾਂ ਮਾਰ ਲਈ ਨਹੀਂ ਹੈਗਾ। ਜੀ, ਤਰੇੜਾਂ ਤੋਂ ਮੁਰਾਦ ਇਹ ਹੈ ਕਿ ਹੁਣ ਸਿੰਧ ਦੇ ਬਿਆਨ ਨੇ, KPK ਸੂਬੇ ਦੇ ਬਿਆਨ ਨੇ, 18ਵਾਂ ਬਦਲਾਅ ਇਹ ਸੀਗਾ ਕਿ ਬਹੁਤ ਸਾਰੀਆਂ ਮਿਨਿਸਟਰੀਆਂ ਜਿਹੜੀਆਂ ਸੂਬਿਆਂ ਨੂੰ ਦੇ ਦਿੱਤੀਆਂ ਗਈਆਂ, ਸੂਬਿਆਂ ਨੂੰ ਖੁਦ ਮੁਖਤਾਰ ਕਰ ਦਿੱਤਾ ਗਿਆ। ਐਜੂਕੇਸ਼ਨ ਦੀ ਮਿਨਿਸਟਰੀ ਆ ਗਈ, ਐਗਰੀਕਲਚਰ ਦੀ ਆ ਗਈ, ਬਹੁਤ ਸਾਰੀਆਂ ਹੋਰ ਇਹੋ ਜਿਹੀਆਂ ਮਿਨਿਸਟਰੀਆਂ ਸਨ। ਉਸ ਤੋਂ ਬਾਅਦ ਸੂਬੇ ਨੇ ਜਿਹੜੇ ਉਹ ਆਪਣੀ ਟੈਕਸ ਦੀ ਕਲੈਕਸ਼ਨ ਆਪ ਕਰ ਸਕਦੇ ਨੇ, ਉਹ ਫੈਡਰਲ ਸਰਕਾਰ ਇਕੱਠਾ ਕਰੇਗੀ ਔਰ ਉਸ ਤੋਂ ਬਾਅਦ ਸੂਬਿਆਂ ਦਾ ਜਿਹੜਾ ਹਿੱਸਾ ਬਣਦਾ ਕਿ ਪੰਜਾਬ ਨੇ ਸਭ ਤੋਂ ਬਹੁਤਾ ਟੈਕਸ ਦਿੱਤਾ, ਪੰਜਾਬ ਲਈ ਬਜਟ ਵੀ ਸਭ ਤੋਂ ਬਹੁਤਾ ਹੋਏਗਾ, ਬਲੋਚਿਸਤਾਨ ਨੇ ਸਭ ਤੋਂ ਥੋੜਾ ਦਿੱਤਾ ਤੇ ਬਲੋਚਿਸਤਾਨ ਨੂੰ ਹਿੱਸਾ ਵੀ ਤੇ ਥੋੜਾ ਲੱਭਣਾ ਹੈ ਨਾ। ਸੋ ਔਰ ਰੈਵਨਿਊ ਜਨਰੇਟ ਕਰਨ ਦੇ ਇਹ ਸਾਰੇ ਮਾਮਲੇ ਸਨ ਕਿ ਕੁਝ ਸੂਬਿਆਂ ਕੋਲ ਇਖਤਿਆਰ ਆ ਗਿਆ ਕਿ ਇੱਕ ਤੇ ਫੈਡਰਲ ਟੈਕਸ ਆ, ਇੱਕ ਸੂਬਾ ਟੈਕਸ ਵੀ ਹੈ, ਉਹ ਸੂਬੇ ਆਪ ਕਲੈਕਟ ਕਰ ਸਕਦੇ ਨੇ ਆਪ। ਉਹਨਾਂ ਆਖਿਆ ਕਿ 18ਵੇਂ ਬਦਲਾਅ ਨੇ ਜਿਹੜੇ, ਇਹਨਾਂ ਦਾ ਮਤਲਬ ਇਹ ਸੀਗਾ ਕਿ ਇਹਦੇ ਨਾਲ ਸੂਬੇ ਆਪਣੇ ਪੈਰਾਂ ਤੇ ਖਲੋਣ। ਪਰ ਹੁਣ KPK ਆ ਜਿਹੜਾ ਉਹ ਵੱਖਰਾ ਆ, ਉਹ ਪੰਜਾਬ ਨਾਲ ਨਫ਼ਰਤ ਕਰਨ ਡਿਆ, ਸਿੰਧ ਆ ਜਿਹੜਾ ਉਹ ਵੱਖਰਾ ਆ, ਪੰਜਾਬ ਨਾਲ ਨਫ਼ਰਤ ਕਰਨ ਡਿਆ, ਬਲੋਚਿਸਤਾਨ ਵੱਖਰਾ ਆ, ਪੰਜਾਬ ਨਾਲ ਨਫ਼ਰਤ ਕੋਈ ਲੁਕੀ ਢੁਪੀ ਨਹੀਂ ਤੇ ਬੱਸ ਤੇ ਚੱਲ ਕੇ ਜਰਾ ਬਲੋਚਿਸਤਾਨ ਦਾ ਪੰਜਾਬੀ ਹੋਣ ਨਾਲ ਤੇ ਸਫ਼ਰ ਕਰਕੇ ਵੇਖ ਲਓ, ਪਤਾ ਲੱਗ ਜਾਏਗਾ ਤੁਹਾਨੂੰ। ਤੇ ਉਹਨਾਂ ਆਖਿਆ ਇਹਦਾ ਮਤਲਬ ਇਹ ਸੀ ਕਿ ਬਹੁਤ ਸਾਰੇ ਮਾਮਲਿਆਂ ਲਈ ਸਾਨੂੰ ਜਿਹੜੀ ਫੈਡਰਲ ਸਰਕਾਰ ਦੀ ਮੁਹਤਾਜੀ ਵੇਖਣੀ ਪੈਂਦੀ ਸੀ, ਉਹਦੇ ਚੋਂ ਬਾਹਰ ਆਈਏ, ਨਾ ਕਿ ਇੱਕ ਦੂਜੇ ਦੇ ਵੈਰੀ ਬਣੀਏ। ਜੀ, ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ। ਪਛਾਣ ਤੋਂ ਪਹਿਲੇ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਯਾਨੀ Facebook, YouTube, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ ਕਿ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।